बिस्मिल्लाहिर्रहमानिर्रहीम सज्जनों ते मित्रों ते बेलियो ए मेरे चढ़दे पंजाब ते लहंदे पंजाब वालियां सारिਆਂ ਨੂੰ अस्सलाम वालेकुम ते सत श्री अकाल सज्जणा। ਆਪਾਂ ਪਹੁੰਚੇ ਆ ਇੱਕ ਪਿੰਡ ਦੇ ਵਿੱਚ ਮਾਹੀ ਹਾਊਸ ਤੇ ਡੇਅਰੀ ਫਾਰਮ। ਇਹ ਚੌਧਰੀ ਮੁਹੰਮਦ ਗਫੂਰ ਸਾਹਿਬ ਦੇ ਡੇਰਾ ਬਣਾਇਆ ਆਪਣਾ ਆ ਕੇ ਸ਼ਹਿਰ ਤੋਂ। ਤੇ ਬਾਕੀ ਆਪਾਂ ਇਹਨਾਂ ਦੇ ਨਾਲ ਹੁਣ ਗੱਲਾਂ ਕਰਦੇ ਆ ਚੱਲ ਕੇ ਕਿ ਇਹ ਸ਼ਹਿਰ ਦੀ ਪੂਰੀ ਜ਼ਿੰਦਗੀ ਇਹਨਾਂ ਨੇ ਗੁਜ਼ਾਰੀ, ਇੱਕ ਸਰਵਿਸ ਗੁਜ਼ਾਰੀ ਆ। ਠੀਕ ਆ, ਗੌਰਮੈਂਟ ਮੁਲਾਜ਼ਮ ਸੀ, ਉੱਥੋਂ ਛੱਡ ਕੇ ਤੇ ਪਿੰਡ 'ਚ ਆ ਗਏ ਆ। ਤੇ ਤੁਸੀਂ ਕਹਿੰਦੇ ਹੋ ਪਿੰਡ ਦੀ ਜ਼ਿੰਦਗੀ ਕੋਈ ਨਹੀਂ, ਆਪਾਂ ਚੌਧਰੀ ਸਾਹਿਬ ਨਾਲ ਹੁਣ ਚੱਲ ਕੇ ਗੱਲਾਂ ਕਰਦੇ ਆ, ਡਾਕਟਰ ਸਾਹਿਬ ਤੇ ਚੌਧਰੀ ਸਾਹਿਬ ਦੇ ਨਾਲ। ਤੇ ਜਨਾਬ ਚੌਧਰੀ ਸਾਹਿਬ, ਅੱਜ ਆਪਾਂ ਕਿੱਥੇ ਪਹੁੰਚੇ ਆ ਤੇ ਅੱਜ ਆਪਣਾ ਕੀ ਮੌਜੂ ਆ? ਅੱਜ ਆਪਾਂ ਕਿਸ ਮੌਜੂ ਤੇ ਗੱਲ ਕਰਨੀ ਹੈ? ਅੱਜ ਆਪਾਂ ਸੱਜਣੋਂ ਤੇ ਮਿੱਤਰੋਂ ਤੇ ਵੇਲਿਓ, ਆਪਾਂ ਜਿੱਦਾਂ ਕਿ ਤੁਹਾਨੂੰ ਦੱਸ ਚੁੱਕੇ ਆ, ਆਪਾਂ ਮਾਹੀ ਹਾਊਸ ਪਹੁੰਚੇ ਆ। ਇਹ ਚੌਧਰੀ ਗਫੂਰ ਸਾਹਿਬ ਨੇ ਤੇ ਅੱਜ ਆਪਾਂ ਇਹਨਾਂ ਦੇ ਕੋਲੋਂ ਹੀ ਪੁੱਛਣੀਆਂ ਗੱਲਾਂ ਤੇ ਇਹਨਾਂ ਨੇ ਦੱਸਣਾ ਵਡੇਰਿਆਂ ਦਾ ਵਿਚਾਰ ਤੇ ਇਹ ਸ਼ਹਿਰ ਦੀ ਜ਼ਿੰਦਗੀ। 35-40 ਸਾਲ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਹਿੱਸਾ ਸ਼ਹਿਰ ਗੁਜ਼ਾਰਿਆ ਤੇ ਸ਼ਹਿਰੋਂ ਛੱਡ ਕੇ ਪਿੰਡ ਆਏ ਨੇ ਤੇ ਖੁੱਲੀ ਆਬੋ ਹਵਾ ਚ ਆ ਕੇ ਇਹਨਾਂ ਨੇ ਬੜਾ ਹੀ ਸੋਹਣਾ ਘਰ ਬਣਾਇਆ ਜੇ। ਤੇ ਇਹਨਾਂ ਦੇ ਕੋਲੋਂ ਵਿਚਾਰ ਪੁੱਛਦੇ ਆ। ਜੀ ਚੌਧਰੀ ਸਾਹਿਬ। ਜੀ ਮੈਂ ਇੱਥੇ ਹੀ ਜੰਮਿਆ ਪਲਿਆ, ਇੱਥੇ ਹੀ ਪੜ੍ਹਿਆ ਤੇ ਪੜ੍ਹਨ ਸਿਲਸਿਲੇ ਗੋਲਪੁਰ ਵੀ ਗਏ ਲੇਕਿਨ ਫਿਰ ਅੱਲਾ ਦੀ ਮਰਜ਼ੀ ਨਾਲ ਇੱਕ ਮੁਲਾਜ਼ਮਤ ਛੁੱਟੀ ਮਿਲ ਗਈ। ਉਸ ਸਿਲਸਿਲੇ 'ਚ ਮੈਂ ਗੋਲਪੁਰ ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ 'ਚ ਮੁਲਾਜ਼ਮਤ ਕੀਤੀ ਆ। AC ਦਫ਼ਤਰ 'ਚ, DC ਦਫ਼ਤਰ 'ਚ, ਜੋ ਆਪਣੀ ਮਿਹਨਤ ਨਾਲ, ਆਪਣੀ ਜ਼ਿਹਨੀ ਸਲਾਹੀਅਤ ਨਾਲ ਕੰਮ ਕਰ ਸਕੇ ਕੀਤਾ ਆ। ਇੱਜ਼ਤ ਵੀ ਕਮਾਈ ਆ ਤੇ ਅੱਲਾਹ ਤਾਲਾ ਦਾ ਸ਼ੁਕਰ ਵੀ ਅਦਾ ਕੀਤਾ ਆ। ਤੇ ਮਾਸ਼ਾਅੱਲਾ ਅੱਲਾਹ ਤਾਲਾ ਨੇ ਹਰ ਨਿਮਤ ਦਿੱਤੀ ਆ। ਔਲਾਦ ਵੀ ਹੈ, ਬੇਟੀਆਂ ਬੇਟੇ ਵੀ ਆ, ਆਪਣੇ ਰੋਜ਼ਗਾਰ ਤੇ ਕੰਮ ਕਰਨ ਦਾ ਸਾਰੇ। ਜੀ ਚੌਧਰੀ ਸਾਹਿਬ, ਹਰ ਬੰਦਾ ਤਰੱਕੀ ਦੀ ਤਰਫ ਤਾਂ ਨੂੰ ਜਾਂਦਾ, ਸ਼ਹਿਰਾਂ ਨੂੰ ਨੱਸਦੀ ਅੱਜ ਦੁਨੀਆ। ਤੁਸੀਂ ਇੱਥੋਂ ਹੀ ਪੜ੍ਹਿਆ, ਇੱਥੇ ਹੀ ਵੱਡੇ ਹੋਏ ਤੇ ਫਿਰ ਤੁਹਾਨੂੰ ਨੌਕਰੀ ਮਿਲ ਗਈ, ਸ਼ਹਿਰ ਚਲੇ ਗਏ। ਤੁਸੀਂ ਕਿਸੇ ਦੇ ਤਾਰਫ ਦੇ ਮੁਹਤਾਜ ਵੀ ਨਹੀਂ ਤੇ ਤੁਸੀਂ ਬਹਾਵਲਪੁਰ ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ 'ਚ ਨੌਕਰੀ ਵੀ ਕੀਤੀ ਅਲਹਮਦੁਲਿਲਾ। ਹਰ ਬੰਦਾ ਸੈਟਲ ਹੁੰਦਾ ਸ਼ਹਿਰ, ਤੇ ਤੁਸੀਂ 35-40 ਸਾਲ ਦੀ ਜ਼ਿੰਦਗੀ ਸ਼ਹਿਰ 'ਚ ਗੁਜ਼ਾਰੀ। ਅਸਾਸਾਂ ਛੱਡ ਕੇ ਤੁਸੀਂ ਪਿੰਡ ਨੂੰ ਕਿਉਂ ਤਰਜੀਹ ਦਿੱਤੀ ਦੁਬਾਰਾ? ਇਹਦੀ ਮੈਂ ਛੋਟੀ ਜਿਹੀ ਇੱਕ ਮਿਸਾਲ ਦੇ ਦਿੰਦਾ ਵਾ। ਜਦੋਂ ਮੈਂ ਇੱਥੇ ਆਣ ਕੇ ਬਣਾਉਣ ਲੱਗਾ ਇੱਥੇ ਆ ਡੇਰਾ, ਤੇ ਇੱਥੇ ਮਜ਼ਦੂਰ ਕੰਮ ਕਰਦੇ ਸੀ, ਪਿੰਡ ਦੇ ਸੀ ਮੁੰਡੇ ਉਹ ਆਪਣੇ। ਜੀ ਜੀ। ਉਹ ਕਹਿੰਦੇ ਚਾਚਾ ਜੀ ਤੁਸੀਂ ਇੱਥੇ ਕਿਉਂ ਆ ਗਏ ਹੋ ਸ਼ਹਿਰ ਛੱਡ ਕੇ, ਇੰਨੇ ਸਾਲ ਤੁਸੀਂ ਸ਼ਹਿਰ ਰਹੇ ਹੋ। ਉਹ ਮੈਂ ਕਿਹਾ ਵੀ ਗੱਲ ਇਹ ਆ ਵੀ ਦੱਸੋ, ਤੁਸੀਂ ਦੱਸੋ ਵੀ ਸ਼ਹਿਰ ਲੋਕ ਕੀ ਕਰਨ ਜਾਂਦੇ ਆ? ਜਿਹੜੇ ਪੱਕੇ ਸ਼ਹਿਰ ਚ ਜਾਂਦੇ ਛੱਡ ਕੇ ਪਿੰਡਾਂ ਚੋਂ, ਸ਼ਹਿਰ ਕੀ ਕਰਨ ਜਾਂਦੇ ਆ? ਉਹ ਜੀ ਆਪਣੇ ਬੱਚੇ ਪੜ੍ਹਾਉਣ ਜਾਂਦੇ ਆ। ਮੈਂ ਅਕਸਰ ਇਹ ਗੱਲ ਸੁਣਾਉਂਦਾ ਹੁੰਦਾ ਜਿਹੜਾ ਮੈਨੂੰ ਪੁੱਛੇ ਇੱਥੇ ਆਉਣ ਦਾ। ਤੇ ਮੈਂ ਕਿਹਾ ਵੀ ਮੈਂ ਆਪਣੇ ਬੱਚੇ ਪੜ੍ਹਾ ਲਿਆ ਉੱਥੇ, ਪੜ੍ਹ ਗਿਆ ਮਾਸ਼ਾਅੱਲਾ, ਆਪਣੀਆਂ ਸ਼ਾਦੀਆਂ ਕਰਤੀਆਂ, ਆਪਣੇ ਰੋਜ਼ਗਾਰ ਤੇ ਲੱਗੇ ਆ। ਤੇ ਮੈਂ ਫਿਰ ਖੁੱਲੀ ਫਜ਼ਾ ਚ ਆਣ ਕੇ ਆਪਣਾ ਇੱਥੇ ਬਣਾ ਲਿਆ ਡੇਰਾ। ਉਹ ਖੁਸ਼ ਹੋ ਕਹਿੰਦੇ ਗੱਲ ਤਾਂ ਤੁਹਾਡੀ ਸਹੀ ਆ ਇਹ। ਬਾਕੀ ਲੋਕ ਨਹੀਂ ਪਛਾਣ ਮੁੜਦੇ, ਗਾਂਹ ਨੂੰ ਜਾਂਦੇ ਆ, ਪਰ ਮੈਂ ਆਪਣੀ ਮਿੱਟੀ ਵਾਪਸ ਆ ਗਿਆ। ਪਿੰਡ ਦਾ ਮਾਹੌਲ ਮੈਂ ਕਿਹਾ ਉੱਥੋਂ ਮੁੜ ਕੇ ਚੁੱਕ ਕੇ ਮੰਜੀ ਇੱਥੇ ਲਿਆਉਣੀ ਹੈ ਮੇਰੀ। ਮੈਂ ਕਿਉਂ ਨਾ ਪਹਿਲੇ ਇੱਥੇ ਸੈਟਲ ਹੋ ਜਾਵਾਂ, ਆਣ ਕੇ ਲਾਗੇ ਹੋ ਜਾਊਗਾ ਕਬਰਸਤਾਨ। ਸੱਜਣੋਂ, ਬੜੀ ਸੋਹਣੀ ਤੇ ਬੜੀ ਮਿੱਠੀ ਤੇ ਬੜੀ ਪਿਆਰੀ ਗੱਲ ਚੌਧਰੀ ਸਾਹਿਬ ਨੇ ਬੜੀ ਡੂੰਘੀ ਗੱਲ ਦੱਸ ਛੜੀ ਆ। ਉਦੋਂ ਗਰਮੀ ਬਹੁਤ ਸੀ, ਉਦੋਂ ਮਈ ਦਾ ਮਹੀਨਾ ਸੀਗਾ। ਮੈਨੂੰ ਆਪਣੇ ਪਿੰਡ ਦੇ ਚੌਧਰੀ ਜਾਫਰੀ ਸਾਹਿਬ ਜਾਂ ਹੋਰ ਕੋ ਲੋਕ ਕਹਿੰਦੇ ਸੀ ਕਿੱਦਾਂ ਇੱਥੇ ਰਹੋਗੇ ਤੁਸੀਂ, ਖਾਸ ਤੌਰ 'ਤੇ ਇਕਬਾਲ ਸੈਕਟਰੀ ਸਾਹਿਬ। ਜੀ ਜੀ। ਹੋਰ ਨਹੀਂ ਗੱਲ ਬਣਨੀ ਇੱਥੇ ਤੇਰੀ। ਅੱਛਾ ਮੈਂ ਕਿਹਾ ਅੱਲਾ ਮਾਲਕ ਆ। ਮੈਂ ਕਿਹਾ ਹੁਣ ਕਹਿੰਦੇ ਹੁੰਦੇ ਯਾਰ ਮੰਨ ਗਿਆ, ਠੀਕ ਆ ਬਈ, ਅੱਲਾ ਸ਼ੁਕਰ ਹੈ ਯਾਰ। ਬਸ ਅੱਲਾ ਦਾ ਇਨਸਾਨ ਨੂੰ ਅੱਲਾ ਸ਼ੁਕਰ ਅਦਾ ਕਰਨਾ ਚਾਹੀਦਾ। ਡਾਕਟਰ ਬਿਲਕੁਲ ਮੈਂ ਜੀ ਇੱਕ ਗੱਲ ਟੋਕਣੀ 2 ਮਿੰਟ ਲਈ। ਦੇਖ ਲਓ ਜੀ, ਬੰਦਾ ਜਿੱਥੇ ਵੀ ਕੰਮ ਕਰਦਾ, ਸ਼ਹਿਰ ਦੇ ਵਿੱਚ ਨੌਕਰੀ ਕਰਦਾ, ਅੱਛੀ ਪੋਸਟ ਤੇ ਨੌਕਰੀ ਕਰ ਰਿਹਾ ਜਾਂ ਕਾਰੋਬਾਰ ਕਰ ਰਿਹਾ, ਤੁਸੀਂ ਦੇਖਿਆ ਹੋਏਗਾ ਕਿ ਅਕਸਰੋ ਬੇਸ਼ਤਰ ਜਦੋਂ ਈਦ ਦਾ ਦਿਹਾੜਾ ਆਉਂਦਾ ਹਮੇਸ਼ਾ ਸ਼ਹਿਰ ਨੂੰ ਬੰਦਾ ਛੱਡ ਕੇ ਆਪਣਿਆਂ ਵਿੱਚ ਆਉਣਾ ਪਸੰਦ ਕਰਦਾ। ਬਿਲਕੁਲ ਡਾਕਟਰ ਸਾਹਿਬ, ਅਸੀਂ ਬਹੁਤ ਅਰਸਾ ਪਹਿਲੇ ਦੇਖਦੇ ਰਹੇ ਇੱਥੇ, ਤੁਹਾਡੇ ਆਪਣੇ ਡਾਕਟਰ ਮੁਖਤਾਰ ਸਾਹਿਬ ਦੇ ਖਾਨਦਾਨ ਦੇ ਸਾਰੇ ਦੇਖਦੇ ਰਹੇ। ਤੁਸੀਂ ਛੋਟੇ ਹੋ ਗਏ ਮਾਸ਼ਾਅੱਲਾ, ਖੈਰ ਹੁਣ ਤਗੜੇ ਹੋ ਗਏ ਹੋ। ਉਹ ਹਰ ਸਾਲ ਈਦ, ਕੁਰਬਾਨੀ, ਛੋਟੀ ਵੱਡੀ ਇੱਥੇ ਆ ਕੇ ਪੜ੍ਹਦੇ ਹੁੰਦੇ ਸੀ ਸਾਰੇ। ਹਾਂਜੀ, ਜਿੰਨੇ ਵੀ ਕੋਈ ਵੀ ਬੰਦਾ ਵਾ, ਉਹ ਭਾਵੇਂ ਸ਼ਹਿਰ ਦੇ ਵਿੱਚ ਰਹਿੰਦਾ, ਕਿਸੇ ਵੀ ਜਗ੍ਹਾ ਤੇ ਆ, ਲੇਕਿਨ ਐਂਡ ਦੇ ਆ ਕੇ ਉਹਨੂੰ ਖੁਸ਼ੀ ਕਿਸੇ ਵੀ ਚੰਗੇ ਦਿਹਾੜੇ ਤੇ ਉਹ ਘਰ ਹੀ ਆਉਂਦਾ, ਆਪਣੇ ਘਰ ਆਉਂਦੀ ਆ। ਡਾਕਟਰ ਸਾਹਿਬ, ਮੈਂ ਚੌਧਰੀ ਸਾਹਿਬ ਦੀਆਂ ਗੱਲਾਂ ਤੋਂ ਮੈਨੂੰ ਬੜੀ ਚੰਗੀ ਗੱਲ ਲੱਗੀ ਆ
ਕਿ ਕੱਲ ਨੂੰ ਉੱਥੇ ਮੈਂ ਆਖਰ ਹਰ ਬੰਦੇ ਨੇ ਟੁਰ ਜਾਣਾ ਦੁਨੀਆ ਤੋਂ, ਟੁਰ ਦੁਨੀਆ ਜਾਣਾ, ਫਾਨੀ ਆ, ਕਿ ਬੇਸ਼ੱਕ। ਕੱਲ ਮੈਂ ਦੁਨੀਆ ਤੋਂ ਟੁਰ ਜਾਂਦਾ ਤੇ ਮੇਰਾ ਜਨਾਜ਼ਾ ਲੈ ਕੇ ਇੱਥੇ ਆਉਂਦਾ ਤੇ ਮੇਰੇ ਵਡੇਰੇ ਇੱਥੇ ਨੇ ਆਖਰ ਆਉਣਾ ਤੇ ਇੱਥੇ ਹੀ ਆਉਣਾ ਸੀ, ਤੇ ਇੱਥੇ ਹੀ ਤੇ ਪੈਣਾ। ਮੈਂ ਪਹਿਲੇ ਹੀ ਇੱਥੇ ਆ ਕੇ ਡੇਰੇ ਲਾ ਲਏ ਨੇ ਖੁੱਲੀਆਂ ਆਬ ਹਵਾਵਾਂ 'ਚ। ਤੇ ਇਹਨਾਂ ਨਾਲ ਚੌਧਰੀ ਸਾਹਿਬ ਦੀ ਜ਼ਿੰਦਗੀ ਵੀ ਮਾਸ਼ਾਅੱਲਾ ਕੋਈ 20 ਸਾਲ ਹੋਰ ਵੱਧ ਜਾਣੀ ਆ। ਬਿਲਕੁਲ ਹੈ ਜੀ, ਖੁੱਲੀਆਂ ਜ਼ਿੰਦਗੀ, ਖੁੱਲੀਆਂ ਹਵਾਵਾਂ ਨੇ ਬਿਲਕੁਲ। ਤੇ ਕੋਈ ਪਰੇਸ਼ਾਨੀ ਨਹੀਂ, ਨਾਲੇ ਕੋਈ ਆਪਣਿਆਂ ਟੈਨਸ਼ਨ ਵਿੱਚ ਨਹੀਂ। ਆ ਗਏ ਨੇ ਜੀ, ਬਿਲਕੁਲ। ਅੱਛਾ ਚੌਧਰੀ ਸਾਹਿਬ, ਤੁਹਾਡੇ ਵਿੱਚ ਨਾ ਮੈਂ ਵਡੇਰਿਆਂ ਕੋਲੋਂ ਸੁਣਿਆ ਕਿ ਪਿੰਡ ਦਾ ਕੋਈ ਜੀਅ ਵੀ ਜਾਂਦਾ ਸੀ, ਤੁਸੀਂ ਜਿੱਥੇ ਵੀ ਕਿਤੇ ਡਿਊਟੀ ਕੀਤੀ, ਨੌਕਰੀ ਕੀਤੀ ਆ, ਤੁਸੀਂ ਇਹ ਨਹੀਂ ਸੀ ਵੇਖਦੇ ਕਿ ਮਾੜਾ ਜੀ ਜਾਂ ਤਕੜਾ, ਆਪਣੀ ਕੁਰਸੀ ਛੱਡ ਕੇ ਉਹਨੂੰ ਦਿੰਦੇ ਸੀ ਕਿ ਮੇਰੇ ਪਿੰਡੋਂ ਜੀ ਆਇਆ। ਬੜੀ ਗੱਲ ਹੈ ਜੀ। ਤੇ ਇਹ ਤੁਸੀਂ ਇੱਕ ਮਿਸਾਲ ਕਾਇਮ ਕੀਤੀ। ਤੇ ਅੱਜ ਦੇ ਲੋਕ ਤੇ ਸਾੜ ਬੜਾ ਰੱਖਦੇ ਨੇ, ਸੜਨਾ ਤੇ ਨਹੀਂ ਚਾਹੀਦਾ। ਸਾੜ ਦੇ ਬਾਰੇ 'ਚ ਤੁਸੀਂ ਕੀ ਕਹਿੰਦੇ ਹੋ? ਨਹੀਂ, ਮੈਂ ਸਵੇਰੇ ਨਾ ਰੇਡੀਓ ਸੁਣ ਰਿਹਾ ਸੀਗਾ, ਹਾਂਜੀ ਤੇ ਉਹਦੇ ਤੇ ਨਾ ਇੱਕ ਦੱਸਣ ਡਈ ਸੀ ਬੀਬੀ ਵੀ ਬੱਸ ਟ੍ਰਿਪ ਤੇ ਗਈ ਬੱਚਿਆਂ ਦੀ, ਹਾਂਜੀ ਹਾਂਜੀ। ਹਾਂਜੀ ਤੇ ਬੱਸ ਨੇ ਇੱਕ ਸੁਰੰਗ ਚੋਂ ਲੰਘਣੀ ਸੀਗੀ, ਅੱਛਾ ਜੀ। ਡਰਾਈਵਰ ਉੱਥੋਂ ਰੋਜ਼ ਲੰਘਦਾ ਸੀਗਾ। ਹਾਂਜੀ ਹਾਂਜੀ। ਉਧਰ ਬੱਸ ਨਾ ਵਿਚਾਲੇ ਜਾ ਕੇ ਫਸ ਗਈ ਉੱਤੋਂ, ਅੱਛਾ ਜੀ। ਛੱਤ ਨਾ ਸੁਰੰਗ 'ਚ ਲੱਗਣ ਲੱਗ ਪਈ ਹਾਂਜੀ ਉੱਤੋਂ। ਹਾਂਜੀ। ਉਹ ਡਰਾਈਵਰ ਪਰੇਸ਼ਾਨ ਹੈਰਾਨ ਵੀ ਮੈਂ ਤਾਂ ਰੋਜ਼ ਲੰਘਦਾ ਇੱਥੋਂ, ਤੇ ਅੱਜ ਬੱਸ ਕਿੱਦਾਂ ਅੜ ਗਈ ਇੱਥੇ ਮੇਰੀ। ਇਹ ਉਸ ਮੁੰਡੇ ਬੱਚੇ ਸਾਰੇ ਥੱਲੇ ਆ ਗਏ। ਇੱਕ ਜਿੱਡਾ ਕਾ ਛੋਟਾ ਬੱਚਾ ਜਿਹੜਾ ਨਾਥ ਪੜੀ ਜਿਹਨੇ ਏਡਾ ਕੁ ਬੱਚਾ, ਉਹ ਵੀ ਬਾਹਰ ਨਿਕਲ ਆਇਆ। ਉਹਨੇ ਕਿਹਾ ਯਾਰ ਮੈਂ ਦੱਸਦਾ ਕੀ ਹੋਇਆ ਹੈ। ਉਹ ਕਹਿੰਦਾ ਵੀ ਤੁਸੀਂ ਆਪਣੇ ਦਿਲ ਦੇ ਵਿੱਚੋਂ ਨਾ, ਦਿਲਾਂ ਚੋਂ ਬੁਗਜ਼, ਨਫ਼ਰਤ ਤੇ ਜੋ ਤੁਹਾਡੇ ਦਿਲਾਂ 'ਚ ਹੈ ਨਾ ਚੀਜ਼ਾਂ, ਕੋਈ ਹਸਦ ਜੇ ਹਾਂਜੀ ਉਹ ਕੱਢ ਦੇਵੋ। ਜੋ ਢਿੱਡ ਖਾਲੀ ਹੋ ਜਾਊਗਾ ਨਾ, ਹਾਂਜੀ। ਉਹ ਸਾਰੇ ਕੰਮ ਸਹੀ ਹੋ ਜਾਣੇ ਆ। ਵਾਹ ਵਾਹ, ਉਹਨੇ ਕਿਹਾ ਵੀ ਇਹ ਕਿੱਦਾਂ ਹੋ ਸਕਦਾ? ਉਹਨੇ ਕਿਹਾ ਤੁਸੀਂ ਟਾਇਰਾਂ ਦੀ ਹਵਾ ਕੱਢ ਦਿਓ, ਬਸ ਠਾਂ ਆ ਜਾਊਗੀ। ਕੱਢ ਕੇ ਕਰ ਲਓ, ਬਾਅਦ ਹਵਾ ਫੇਰ ਭਰਾ ਲਿਓ ਜਾ ਕੇ। ਮਾਸ਼ਾਅੱਲਾ ਜੀ, ਬਹੁਤ ਜ਼ਬਰਦਸਤ ਮਿਸਾਲ। ਇਹ ਅੱਜ ਸੁਬਾਹ ਦੀ ਗੱਲ ਹੈ। ਹਾਂਜੀ, ਕੈਸੀ ਮਿਸਾਲ ਦਿੱਤੀ, ਕੈਸੀ ਮਿਸਾਲ ਬਹੁਤ ਦਿੱਤੀ। ਜ਼ਬਰਦਸਤ ਮਿਸਾਲ ਠੀਕ ਹੈ ਆ ਜੀ, ਸਾਡੀ। ਫਿੱਟ ਬੈਂਦੀ ਹੈ। ਮੈਂ ਜਦੋਂ ਬਹੁਤ ਸੀਗੇ ਡੋਮਿਸਾਈਲ ਤੇ ਰਿਹਾ, ਕਲਰਕ ਰਿਹਾ ਬਹੁਤ ਸਾਰੇ, ਡੋਮਿਸਾਈਲ ਹੀ ਬਣਾਏ ਆ। ਹਾਂਜੀ ਯਾਨੀ ਯਾਨੀ ਕੁਤਾਈਆਂ ਵੀ ਹੁੰਦੀਆਂ ਰਹੀਆਂ ਵਾ, ਸਰਵਿਸ ਹੋ ਜਾਂਦੀਆਂ ਵਾ। ਬਿਲਕੁਲ ਠੀਕ ਆ ਨਾ ਜੀ। ਕਿਤੇ ਅਫਸਰ ਨਾਰਾਜ਼ ਹੋ ਗਿਆ ਤਾਂ ਗੁੱਸਾ ਚੜ ਗਿਆ ਅਫਸਰ ਨੂੰ, ਜਾਂ ਹੋਰ ਮਸਲੇ ਬਣ ਜਾਂਦੇ ਆ, ਕੋਈ ਜਜ਼ਬਾਤੀ ਆ ਜਾਂਦਾ ਹੈ। ਹਾਂਜੀ ਹਾਂਜੀ ਜੀ ਬਿਲਕੁਲ। ਸੱਜਣੋ ਤੇ ਬੇਲੀਓ ਤੇ ਮਿੱਤਰੋ, ਤੁਸੀਂ ਦੇਖਦੇ ਪਏ ਹੋ ਡਾਕਟਰ ਕੋਸ਼ਿਸ਼ ਕੀਤੀ ਆ ਵੀ ਹਰ ਕਿਸੇ ਨਾਲ ਅੱਛੇ ਤਰੀਕੇ ਨਾਲ ਵਰਤਾਓ ਰਵੇ ਪਿੰਡ ਜੀ ਦੇ ਜੀ ਖਾਸ ਜੀ ਤੌਰ ਜੀ ਤੇ। ਚੌਧਰੀ ਸਾਹਿਬ ਜੀ, ਬਹੁਤ ਡਾਕਟਰ ਚੰਗੀ ਗੱਲ ਹੈ। ਇਫਤਖਾਰ ਹੁਸੈਨ YouTube ਅਫੀਸ਼ੀਅਲ ਚੈਨਲ ਦੇਖਦੇ ਪਏ ਹੋ, ਡਾਕਟਰ ਇਫਤਖਾਰ ਹੁਸੈਨ ਅਫੀਸ਼ੀਅਲ YouTube। ਤੇ ਸੱਜਣੋ ਇਹ ਤੁਸੀਂ ਲਾਈਕ ਵੀ ਕਰਨਾ, ਸ਼ੇਅਰ ਵੀ ਕਰਨਾ, ਸਬਸਕ੍ਰਾਈਬ ਵੀ ਕਰਨਾ, ਤੇ ਕਮੈਂਟਸ ਦੇ ਵਿੱਚ ਦੱਸਣਾ ਵੀ ਇਹ ਗੱਲਾਂ ਕਿਦਾਂ ਦੀਆਂ ਲੱਗੀਆਂ। ਇਹ ਸੱਜਣੋ ਤੁਸੀਂ ਖਾਮੀਆਂ ਕੱਢਣੀਆਂ ਨੇ, ਤੁਹਾਡੇ ਨਾਲ ਰਲ ਕੇ ਹੀ ਆਪਾਂ ਚੱਲਣਾ। ਬਿਲਕੁਲ ਬਿਲਕੁਲ। ਤੇ ਅਗਲੀ ਵੀਡੀਓ ਤਾਈਂ ਜਨਾਬ, ਅੱਲਾ ਹਾਫਿਜ਼।